ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਜ਼ਿੰਦਗੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਸਿਹਤ ਸੰਭਾਲ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਸਿਹਤ ਸੰਭਾਲ ਦਾ ਪ੍ਰੋਗਰਾਮ ਅੱਜ ਦਾ ਵੀਰਵਾਰ, ਜਿਸ ਦੇ ਵਿੱਚ ਆਪਣੇ ਨਾਲ ਜਗਵੀਰ ਜੀ ਜੁੜਨਗੇ ਅਤੇ ਆਪਾਂ ਨੂੰ ਘਰੇਲੂ ਨੁਸਖੇ, ਹੋਮ ਰੈਮਡੀਜ਼, ਉਸ ਦੇ ਬਾਰੇ ਜਾਣਕਾਰੀਆਂ ਦੇਣਗੇ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ, ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕੀਤਾ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਨਾਲ ਹੀ ਬੀਸਲਾ ਪਰਿਵਾਰ, ਤਜਿੰਦਰ ਸਿੰਘ ਗਿੱਲ ਬੇਕਰਸਫੀਲਡ, ਪਰਵਿੰਦਰ ਸਿੰਘ ਧਾਰੀਵਾਲ ਬਲਵੰਤ ਮਾਂਗਟ ਓਹਾਇਓ, ਸੰਤ ਸਿੰਘ ਤੇ ਦੇਬਾ ਕਰਨੈਲ ਸਿੰਘ ਰੰਧਾਵਾ ਟਰਲੌਕ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ ਦਰਸ਼ਨ ਕੌਰ ਗਿੱਲ ਯੂਬਾ ਸਿਟੀ, ਬਲਜੀਤ ਸਿੰਘ ਹਰਦੀਪ ਕੌਰ ਟੰਸੀ ਸੈਕਰਾਮੈਂਟੋ, ਕੁਲਵੰਤ ਸਿੰਘ ਨਵਿੰਦਰ ਕੌਰ ਡਬਲਿਨ, ਜੁਝਾਰ ਸਿੰਘ ਸੁਰਿੰਦਰ ਕੌਰ ਗਿੱਲ ਐਲਗਰੋ, ਮੂਸ਼ੀਆਣਾ ਪਰਿਵਾਰ ਯੂਨੀਅਨ ਸਿਟੀ, ਹਰਜੀਤ ਸਿੰਘ ਲੈਥਰੋਪ, ਸੁਰਿੰਦਰਜੀਤ ਕੌਰ ਸੈਂਟਾ ਕਲਾਰਾ, ਸਨਰੀਤ ਕੌਰ ਸ਼ੇਰਗਿੱਲ ਬੇਕਰਸਫੀਲਡ, ਗੁਰਮੀਤ ਸਿੰਘ ਸੁਰਜੀਤ ਕੌਰ ਚੱਲੀ ਐਸਕਲੋਨ। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਪ੍ਰੋਗਰਾਮ ਸਿਹਤ ਸੰਭਾਲ ਦੀ ਸ਼ੁਰੂਆਤ ਕਰਦੇ ਹਾਂ ਜਗਵੀਰ ਜੀ ਦੇ ਨਾਲ। ਅਤੇ ਦੱਸ ਦਈਏ, ਇਸ ਪ੍ਰੋਗਰਾਮ 'ਚ ਕੋਈ ਵੀ ਡਾਕਟਰ ਨਹੀਂ ਹੁੰਦਾ। ਘਰੇਲੂ ਨੁਸਖੇ, ਹੋਮ ਰੈਮਡੀਜ਼ ਹੀ ਜਿਹੜੀਆਂ ਆ ਆਪਣੇ ਸਰੋਤਿਆਂ ਦੇ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ ਆ। ਜਗਵੀਰ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ। ਸਾਰਿਆਂ ਦੇ ਪਹਿਲਾਂ ਕਛਰਾਲੀ ਵਾਸਤੇ ਪੁੱਛਦੇ ਸੀਗੇ ਜੀ, ਜਿਹੜਾ ਜੌਂ ਦਾ ਆਟਾ ਹੁੰਦਾ ਉਹਨੂੰ ਦੁੱਧ ਦੇ ਵਿੱਚੋਂ ਪਾ ਕੇ ਜਿਸ ਤਰ੍ਹਾਂ ਗਾੜਾ ਜਾਂ ਕੜਾ ਜਿਹਾ ਬਣਾ ਲੈਣਾ ਉਹਦਾ, ਉਹ ਤੁਸੀਂ ਲਗਾ ਸਕਦੇ ਹੈਗੇ। ਬਾਕੀ ਨਹੀਂ, ਆਇਓਡੈਕਸ ਦੀ ਮੱਲਮ ਮਿਲਦੀ ਹੈਗੀ, ਉਹ ਲਗਾ ਕੇ ਦੇਖ ਲਓ, ਉਹ ਵੀ ਫਾਇਦਾ ਕਰ ਦੂਗੀ। ਤਿਲਾਂ ਦੇ ਤੇਲ ਦੇ ਵਿੱਚ ਗਠਾ ਭੁੰਨ ਕੇ ਉਹ ਤੁਸੀਂ ਆਪਣੇ ਲਗਾ ਸਕਦੇ ਹੈਗੇ। ਅਤੇ ਆਪਣੇ ਇੱਕ ਹੁੰਦੀ ਰਿਆਉਂਦ ਚੀਨੀ ਕਹਿੰਦੇ ਉਹਨੂੰ, ਰਿਆਉਂਦ ਚੀਨੀ ਜੇ ਇੱਥੇ ਮਿਲਦੀ ਤੁਹਾਨੂੰ, ਅਤੇ ਕਣਕ ਦੇ ਆਟੇ ਪਾ ਕੇ ਗਰਮ ਪਾਣੀ ਪਾ ਕੇ ਉਹਨੂੰ ਥੋੜ੍ਹਾ ਉਬਲਦਾ ਪਾਣੀ ਪਾ ਕੇ ਥੋੜ੍ਹੇ ਆਟੇ ਮਾ ਚੀਨੀ ਪਾ ਕੇ ਅੰਦਾਜ਼ੇ ਨਾਲ ਉਹ ਕੜਾਹ ਜਿਹਾ ਬਣਾ ਕੇ ਉਹ ਤੁਸੀਂ ਬੰਨ੍ਹ ਸਕਦੇ ਹੈਗੇ ਉੱਤੇ ਕੋਸਾ। ਜੇ ਇੰਡੀਆ ਹੋਵੇ ਤਾਂ ਬੋਰਡ ਦਾ ਦੁੱਧ ਲਗਾ ਲਵੇ, ਉਹਦੇ ਨਾਲ ਹੀ ਠੀਕ ਹੋ ਜਾਂਦੀ। ਬਾਕੀ ਜਿਹੜਾ ਭਾਈ ਸਾਹਿਬ ਕਹਿ ਗਏ ਤੇ ਵੀ ਛੋਟਾ ਜਿਹਾ ਡੱਡੂ ਦਾ ਬਚਾ ਜਾ ਉੱਥੇ ਖਰਚਾ ਬੰਦ ਹੋਏ ਫੜ ਕੇ, ਉਹ ਵੀ ਉਹਨੇ ਜਿਹੜਾ ਪਿਸ਼ਾਬ ਹੁੰਦਾ ਉਹ ਖੋਲ੍ਹਣ ਦਾ ਸਮਰੱਥ ਹੈ ਜੀ, ਉਹ ਜਿਹੜੀ ਕਛਰਾਲੀ ਹੁੰਦੀ। ਜਿਹੜੇ ਕਹਿੰਦੇ ਸਿੱਕਰੀ ਪੁੱਛਦੇ ਸੀਗੇ ਵੀ ਸਿੱਕਰੀ ਵਾਲੀ ਹੋਈ ਵੀ ਆ ਜੀ, ਉਹ ਤਾਂ ਆਪਣੇ 100 ਗ੍ਰਾਮ ਤੁਸੀਂ ਕੋਕੋਨਟ ਆਇਲ ਲੈ ਲਓ, ਉਹਦੇ ਵਿੱਚ ਮੁਸ਼ਕਪੂਰ ਪਾ ਲੈਣਾ ਹੈਗਾ 4-5 ਟਿੱਕੀਆਂ ਆਈਆਂ ਜਿਹੜੀਆਂ ਹੁੰਦੀਆਂ, ਅਤੇ ਉਹਦੇ ਵਿੱਚੋਂ ਤੁਸੀਂ ਆਪਣੇ ਉਹਦੀ ਮਾਲਿਸ਼ ਕਰਕੇ ਨਿੰਬੂ ਦਾ ਰਸ ਪਾ ਲਓ, 2 ਨਿੰਬੂ ਦਾ ਰਸ ਉਹਦੇ ਵਿੱਚੋਂ ਪਾ ਲਓ। ਬਸ ਉਹ ਤੇਲ ਦੀ ਰਾਤ ਨੂੰ ਮਾਲਿਸ਼ ਕਰ ਲਿਆ ਕਰੋ, ਥੋੜ੍ਹੇ ਦਿਨ ਬਾਅਦ ਤੁਹਾਡੀ ਸਿੱਕਰੀ ਹਟ ਜੂਗੀ ਇਹਦੇ ਨਾਲ। ਨਹੀਂ ਤਾਂ ਜੇ ਨਹੀਂ ਕੁਛ ਕਰਨਾ, ਨਿੰਬੂ ਦਾ ਰਸ ਕੱਢ ਕੇ ਉਹਦੀ ਮਾਲਿਸ਼ ਹੀ ਕਰ ਲਿਆ ਕਰੋ। ਫਿਰ ਨਹੀਂ, ਜਿਹੜੇ ਰਿੱਠੇ ਹੁੰਦੇ, ਰਿੱਠੇ ਛਿੱਲ ਉਹਦੇ ਲਾ ਕੇ ਰਿੱਠਿਆਂ ਦੇ ਉਹ ਥੋੜ੍ਹੇ ਪਾਣੀ ਮੈਂ ਭਿਓ ਕੇ ਰੱਖ ਦੇਣੇ ਹੈਗੇ। ਉਹ ਸ਼ੈਂਪੂ ਜਿਹਾ ਬਣ ਜੂਗਾ ਇੱਕ ਕਿਸਮ ਦਾ, ਗਾੜਾ ਜਿਹਾ ਮਸਲ ਕੇ ਉਹਨੂੰ ਰਿੱਠਿਆਂ ਨੂੰ ਮਸਲ ਦੇਣਾ ਭਿੱਜ ਕੇ। ਉਹ ਨਹਾ ਕੇ ਤੁਸੀਂ 10-15 ਮਿੰਟ ਤੁਸੀਂ ਰੱਖਣੇ ਆ, ਉਹਦੇ ਬਾਅਦ ਤੁਸੀਂ ਸਿਰ ਨਹਾ ਲਓ। ਅਤੇ ਨਹੀਂ, ਸੈਲਸ਼ੀਅਮ ਸ਼ੈਂਪੂ ਮਿਲਦਾ ਹੈਗਾ, ਉਹਦੇ ਉੱਤੇ 2.5% ਲਿਖਿਆ ਹੁੰਦਾ ਜੀ, ਸਪੈਸ਼ਲ ਹੁੰਦਾ ਹੈ। ਜਿੱਥੇ ਮੈਡੀਕੇਟਡ ਸ਼ੈਂਪੂ ਹੁੰਦੇ ਪਏ ਨਾ, ਉਹਨਾਂ ਦੇ ਵਿੱਚ ਪਿਆ ਹੋਊਗਾ 2.5 ਲਿਖਿਆ ਹੋਊਗਾ। ਉਹ ਤੁਸੀਂ ਆਪਣੇ ਬਾਲ ਗਿੱਲੇ ਕਰਕੇ ਆਪਣੇ ਸ਼ੈਂਪੂ ਜਿਹਾ ਲਗਾ ਲੈਣਾ ਹੈਗਾ। ਉਹ ਜਿਸ ਤਰ੍ਹਾਂ ਸ਼ੈਂਪੂ ਲਗਾਉਂਦੇ, ਪਰ ਤੁਸੀਂ ਆਪਣੇ 10-12 ਮਿੰਟ ਉਹਨੂੰ ਲਗਾਈ ਰੱਖਣਾ ਹੈਗਾ ਜੀ, ਫਿਰ ਤੁਸੀਂ ਨਹਾਉਣਾ ਹੈਗਾ। ਇਹ ਤੁਸੀਂ ਆਪਣੇ ਠੀਕ, ਇਹਦੇ ਨਾਲ ਐਨ ਪੱਕੀ ਗੱਲ ਹੈ ਜੀ, ਹਟ ਜੂਗਾ। ਸਿਰ ਮਾ ਕੋਈ ਫੁੰਸੀ ਹੋਵੇ, ਫੋੜਾ ਹੋਵੇ, ਖਾਜ ਹੁੰਦੀ ਹੋਵੇ, ਸਿੱਕਰੀ ਹੋਵੇ, ਸਿਰ ਦੇ ਵਾਸਤੇ ਬਹੁਤ ਵਧੀਆ ਦਵਾਈ ਹੈਗੀ ਜੀ। ਨਹੀਂ ਤਾਂ ਫਿਰ ਔਲਿਆਂ ਦਾ ਚੂਰਨ ਦੇ ਵਿੱਚ ਔਲਿਆਂ ਦਾ ਪਾਊਡਰ ਲੈ ਲਓ, ਨਿੰਬੂ ਨੂੰ ਨਿਚੋੜ ਕੇ ਉਹਦਾ ਪੇਸਟ ਜਿਹਾ ਬਣਾ ਕੇ ਉਹ ਲਗਾ ਕੇ ਸਿਰ ਘੰਟੇ ਅੱਧੇ ਘੰਟੇ ਬਾਅਦ ਤੁਸੀਂ ਉਹ ਨਾਲੇ ਕਰੋ। ਤੁਸੀਂ ਆਪਣੇ ਜਿਹੜੇ ਲੀਵਰ ਵਾਸਤੇ ਪੁੱਛਦੇ ਸੀਗੇ ਜੀ, ਆਪਣੇ ਜੀ, ਲੀਵਰ ਚੰਗਾ ਰੱਖ, ਉਹ ਤਾਂ ਤੁਸੀਂ ਆਪਣੇ ਨਿੰਬੂ ਦਾ ਆਪਣੇ ਛਿਲਕਾ ਆ ਉਹਨੂੰ ਕੱਦੂਕਸ ਜਿਹਾ ਕਰਕੇ, ਉਹ ਜਾਂ ਨਿੰਬੂ ਸਣੇ ਐਂ ਗ੍ਰਾਇੰਡ ਜਿਹਾ ਕਰਕੇ ਉਹੀ ਚਟਨੀ ਜਿਹੀ ਬਣਾ ਕੇ ਖਾ ਲਿਆ ਕਰੋ, ਉਹੀ ਵਧੀਆ ਚੀਜ਼ ਰਹਿੰਦੀ ਹੈਗੀ। ਫਿਰ ਸੰਤਰਾ ਪਪੀਤਾ ਜ਼ਿਆਦਾ ਖਾਓ, ਲੌਕੀ, ਹਲਦੀ, ਧਨੀਆ, ਕਾਲਾ ਨੂਣ ਜਿਹਾ ਪਾ ਕੇ ਇਹਦਾ ਜੂਸ ਜਿਹਾ ਕੱਢ ਕੇ ਪੀ ਲਓ, ਇਹ ਲੀਵਰ ਵਾਸਤੇ ਵਧੀਆ ਚੀਜ਼ ਰਹਿੰਦਾ ਹੈਗਾ। ਫਿਰ ਮੁੱਲੀ ਦੇ ਪੱਤਿਆਂ ਦਾ ਜੂਸ ਕੱਢ ਕੇ ਪੀ ਲਓ, ਚੁਕੰਦਰ ਅਦਰਕ ਦਾ ਜੂਸ ਕੱਢ ਕੇ ਪੀ ਲਓ ਪਾਣੀ ਦੇ ਵਿੱਚ। ਨਹੀਂ ਤਾਂ ਮੁੱਠੀ ਸੌਗੀ ਭਿਓ ਕੇ ਰਾਤ ਨੂੰ ਰੱਖ ਦਿਓ, ਸਵੇਰ ਨੂੰ ਸੌਗੀ ਖਾ ਲਓ, ਕਦੇ ਉਹ ਪਾਣੀ ਜਿਹਾ ਪੀ ਲਓ। ਇਹੀ ਬਹੁਤ ਪੱਕਾ ਅਜਮਾਇਆ ਵਾ ਸੌਗੀ ਵਾਲਾ ਤਾਂ ਜੀ, ਅਸੀਂ ਇੱਥੇ ਅਜਮਾਇਆ ਸੀਗਾ ਕਿਸੇ ਦੇ ਉੱਤੇ, ਐਨ ਠੀਕ ਹੋ ਗਿਆ ਸੀਗਾ ਜੀ ਲੀਵਰ ਉਹਦਾ। ਵਧੀਆ ਚੀਜ਼ ਹੈਗੀ ਇਹ ਵੀ ਜੀ। ਫਿਰ ਦਹੀਂ ਦੇ ਵਿੱਚ ਤੁਸੀਂ ਹਲਦੀ ਪਾ ਕੇ ਖਾ ਸਕਦੇ ਹੈਗੇ। ਯੋਗੜ ਜਿਹੜੇ ਕਹਿੰਦੇ ਸੀਗੇ ਆਪਣੇ ਕਿ ਐਸਿਡ ਵਾਸਤੇ ਪੁੱਛਦੇ ਸੀਗੇ, ਜਿਹੜਾ ਐਸਿਡ ਹੈਗਾ ਉਹ ਤਾਂ ਤੁਸੀਂ ਜਿਹੜਾ ਪੇਠਾ ਹੁੰਦਾ ਜਿਹਦੀ ਮਠਿਆਈ ਬਣਦੀ ਉਹਦੀ ਪੇਠਾ, ਜੀ, ਉਹਦਾ ਤੁਸੀਂ ਆਪਣੇ ਜੂਸ ਜਿਹਾ ਕੱਢ ਕੇ ਛਿੱਲਕ ਉਹਦੇ ਲਾ ਦੇਣੇ ਹੈਗੇ,
ਜਿਸ ਤਰ੍ਹਾਂ ਖਰਬੂਜੇ ਦੀ ਫਾੜੀਆਂ ਆਪਾਂ ਬਣਾਉਂਦੇ ਉਸ ਤਰ੍ਹਾਂ ਬਣਾ ਕੇ ਉਹਦੀਆਂ ਬੀਜ ਬੂਜ ਦੇ ਸਾਰੇ ਕੱਢ ਕੇ ਉਹਦਾ ਤੁਸੀਂ ਇੱਕ ਗਲਾਸ ਜੂਸ ਪੀਣ ਲੱਗ ਜਾਓ, 2 ਹਫ਼ਤੇ ਵਿੱਚ ਸਾਰਾ ਰਿਜ਼ਲਟ ਠੀਕ ਹੋ ਜਾਊਗਾ ਜੀ ਵਧੀਆ। ਉਹਦੇ ਵਿੱਚੋਂ ਤੁਸੀਂ ਥੋੜ੍ਹਾ ਜਿਹਾ ਹਰਾ ਧਨੀਆ ਪਾ ਸਕਦੇ ਹੈਗੇ ਮਾੜਾ ਮੋਟਾ, ਨਹੀਂ ਤਾਂ ਜੀਰਾ ਜੂਰਾ ਇਹੋ ਜਿਹਾ ਟੇਸਟੀ ਬਣਾ ਕੇ ਹੀ ਪੀ ਸਕਦੇ ਹੈਗੇ। ਫਿਰ ਮੂਲੀ ਦੇ ਅੱਧਾ ਕੱਪ ਜਾਂ 1 ਕੱਪ ਮੂਲੀ ਦਾ ਰਸ ਲੈ ਲਓ, 2-3 ਚਮਚੇ ਹਰੇ ਧਨੀਏ ਦਾ ਜੂਸ 'ਚ ਮਿਲਾ ਕੇ ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। ਫਿਰ ਗਾਜਰਾਂ ਦਾ ਜੂਸ ਤੁਸੀਂ ਵਧੀਆ ਚੀਜ਼ ਹੈਗੀ ਇਹਦੇ ਵਿੱਚ, ਗਾਜਰਾਂ ਦਾ ਜੂਸ ਨਿੰਬੂ ਨਿਚੋੜ ਕੇ ਪੀ ਲਿਆ ਕਰੋ, ਇਹੀ ਵਧੀਆ ਰਹੂਗੀ ਤੁਹਾਨੂੰ। ਫਿਰ ਠੰਡੇ ਦੁੱਧ ਵਿੱਚ ਸ਼ੱਕਰ ਮਿਲਾ ਕੇ ਤੁਸੀਂ ਉਹ ਪੀ ਸਕਦੇ ਹੈਗੇ। ਜਾਂ ਫਿਰ ਨਹੀਂ ਤਾਂ ਹਾਰਡਾਂ ਦਾ ਚੂਰਨ ਲੈ ਲੈਣਾ ਹੈਗਾ, 1 ਚਮਚਾ ਅਤੇ 1 ਚਮਚਾ ਸ਼ਹਿਦ, ਇਹ ਮਿਕਸ ਕਰਕੇ ਪਾਣੀ ਦੇ ਵਿੱਚ ਮੈਂ ਘੋਲ ਕੇ ਪੀ ਲਓ ਭਾਵੇਂ ਇਹ ਜੀ। ਜਾਂ ਫਿਰ 2-3 ਚਮਚੇ ਜਾਮਨਾਂ ਦਾ ਰਸ, 2 ਚਮਚੇ ਪਾਲਕ ਦਾ ਰਸ, 1 ਕੱਪ ਪਪੀਤੇ ਦੇ ਜੂਸ ਦੇ ਵਿੱਚੋਂ ਮਿਕਸ ਕਰਕੇ ਤੁਸੀਂ ਇਹ ਪੀ ਸਕਦੇ ਹੈਗੇ। ਫਿਰ ਤਿਰਫਲਾ ਚੂਰਨ ਜਿਹੜਾ ਹੁੰਦਾ ਉਹਦੇ ਵਿੱਚੋਂ ਸ਼ਹਿਦ ਮਿਲਾ ਕੇ ਤੁਸੀਂ ਉਹ ਪੀ ਸਕਦੇ ਹੈਗੇ। ਜਾਂ ਫਿਰ ਨਹੀਂ ਤਾਂ 2 ਚਮਚੇ ਔਲਿਆਂ ਦਾ ਸੁੱਕਾ ਪਾਊਡਰ ਲੈ ਕੇ ਨਾਰੀਅਲ ਦੇ ਪਾਣੀ ਦੇ ਵਿੱਚੋਂ ਘੋਲ ਕੇ ਤੁਸੀਂ ਉਹ ਪੀ ਲਿਆ ਕਰੋ। ਫਿਰ ਔਲਿਆਂ ਦਾ ਰਸ ਤੁਸੀਂ ਲੈ ਸਕਦੇ ਹੈਗੇ 5-6 ਚਮਚੇ, ਉਹਦੇ ਵਿੱਚੋਂ ਗਲਾਸ ਪਾਣੀ ਦੇ ਵਿੱਚੋਂ 5-6 ਚਮਚੇ ਔਲਿਆਂ ਦਾ ਰਸ ਪਾ ਲਓ ਅਤੇ ਅੱਧਾ ਕੁ ਚਮਚਾ ਤੁਸੀਂ ਜੀਰਾ ਪਾਊਡਰ ਪਾ ਲਓ, ਇਹ ਆਪਣੇ ਠੀਕ ਕਰ ਦੂਗਾ ਜੀ। ਨਹੀਂ ਤਾਂ ਇੱਕ ਬਣਿਆ ਬਣਾਇਆ ਚੂਰਨ ਮਿਲਦਾ ਹੈਗਾ, ਅਬ ਪੀਤੀ ਕਰ ਚੂਰਨ ਕਹਿੰਦੇ ਜੀ ਉਹਨੂੰ, ਅਬ ਪੀਤੀ ਕਰ ਚੂਰਨ, ਉਹ ਤੁਸੀਂ ਆਪਣੇ ਚਮਚਾ ਲੈ ਲਿਆ ਕਰੋ, ਉਹ ਵੀ ਵਧੀਆ ਠੀਕ ਰਹੂਗਾ। ਫਿਰ ਬੁਖਾਰ ਕਹਿੰਦੇ ਤੇ ਬੱਚੇ ਨੂੰ ਪਤਾ ਹੀ, ਸਿਆਣੇ ਨੂੰ ਤਾਂ ਨਹੀਂ ਹੈਗਾ, ਉਹ ਮਹਾ ਸੁਦਰਸ਼ਨ ਚੂਰਨ ਮਿਲਦਾ ਜੀ ਬਣਿਆ ਬਣਾਇਆ, ਮਹਾ ਸੁਦਰਸ਼ਨ ਚੂਰਨ, ਉਹ ਜੇ ਬੱਚਾ ਹੈਗਾ ਤਾਂ ਅੱਧਾ ਚਮਚਾ ਤੁਸੀਂ ਦੇ ਦਿਓ ਸਵੇਰ ਸਾਂਝ ਕੋਸੇ ਪਾਣੀ ਨਾਲ, ਇਹ ਲਾ ਦਿੰਦਾ ਜੀ ਬੁਖਾਰ। ਇਹ ਜਿਹੜਾ ਮਰਜ਼ੀ ਬੁਖਾਰ ਹੋਵੇ, ਸਭ ਬੁਖਾਰਾਂ ਵਾਸਤੇ ਵਧੀਆ ਚੀਜ਼ ਹੈ। ਨਹੀਂ ਤਾਂ ਤੁਸੀਂ 5-7 ਪੱਤੇ ਆਪਣੇ ਤੁਲਸੀ ਦੇ ਲੈਣੇ ਹੈਗੇ, 5-7 ਕਾਲੀਆਂ ਮਿਰਚਾਂ ਪਾ ਲਈਆਂ ਨਹੀਂ ਹੈ, 1 ਮੱਗ ਪਾਣੀ ਹੈਗੀ ਵਿੱਚੋਂ, ਅਤੇ ਇਹਨੂੰ ਉਬਾਲ ਕੇ ਮਿਸ਼ਰੀ ਜੀ ਮਿਲਾ ਕੇ ਤੁਸੀਂ ਆਪਣੇ ਇਹ ਪੀ ਸਕਦੇ ਹੈਗੇ ਕਾੜਾ ਜਿਹਾ ਬਣਾ ਕੇ ਜੀ। ਨਹੀਂ ਤਾਂ ਆਪਣੇ 1 ਕੱਪ ਦੁੱਧ ਦੇ ਵਿੱਚੋਂ 2 ਮਗਾਂ ਉਹ ਉਬਾਲ ਕੇ ਮਿਸ਼ਰੀ ਮਿਲਾ ਕੇ ਉਹ ਪੀ ਸਕਦੇ ਹੈਗੇ। ਨਹੀਂ ਤਾਂ ਕਾਲੀ ਮਿਰਚ, ਮਗਾਂ, ਸੁੰਡ, ਇਹਦਾ ਚਾਹ ਜੀ ਬਣਾ ਕੇ ਗੁੜ ਪਾ ਕੇ ਇਹਦੀ ਚਾਹ ਜੀ ਬਣਾ ਕੇ ਇਹ ਤੁਸੀਂ ਆਪਣੇ ਪੀ ਲਓ, ਇਹ ਵੀ ਵਧੀਆ ਚੀਜ਼ ਰਹਿੰਦੀ ਹੈ। ਫਿਰ ਪਾਈਨਐਪਲ ਇਹਦੇ ਵਿੱਚੋਂ ਬਹੁਤ ਵਧੀਆ ਚੀਜ਼ ਹੈ ਜੀ, ਜਿਹਨਾਂ ਨੂੰ ਬੁਖਾਰ ਰਹਿੰਦਾ, ਬੁਖਾਰ ਨਹੀਂ ਉਤਰਦਾ ਹੈਗਾ, ਪਾਈਨਐਪਲ ਦਾ ਜੂਸ ਲੈ ਕੇ ਉਹਦੇ ਵਿੱਚੋਂ ਸ਼ਹਿਦ ਮਿਲਾ ਕੇ ਤੁਸੀਂ ਆਪਣੇ ਪੀ ਲਓ। ਜਿਉਂ ਪਾਈਨਐਪਲ ਖਾਣਾ ਤਾਂ ਉਹਦੇ ਵਿੱਚੋਂ ਸ਼ਹਿਦ ਮਿਲਾ ਕੇ ਦਿਨ ਬਾਅਦ 2-3 ਵਾਰੀ ਕੌਲੀ ਭਰ ਕੇ ਉਹ ਖਾ ਲਿਆ ਕਰੋ। ਅੱਛਾ, ਨਹੀਂ ਭਾਈ ਇੱਕ ਹੋਰ ਚੀਜ਼ ਹੈ, ਤੁਲਸੀ ਦੇ ਪੱਤੇ ਅਤੇ 1 ਮੱਗ ਅਤੇ 7 ਕਾਲੀਆਂ ਮਿਰਚਾਂ, 7 ਜਿਹੜੇ ਪਤਾਸੇ ਹੁੰਦੇ ਜੀ, ਮਿੱਠੇ ਪਤਾਸੇ, ਇਹ ਵੀ ਬੁਖਾਰ ਲੈਣੇ ਮੈਂ ਵਧੀਆ ਚੀਜ਼ ਹੈ ਜੀ, ਪਤਾਸੇ ਜਿਹੜੇ ਹੁੰਦੇ ਜੀ। ਹਾਂ, ਇਹ ਤੁਸੀਂ ਪਾਣੀ ਨਾਲ ਉਬਾਲ ਕੇ ਚਾਹ ਜੀ ਬਣਾ ਕੇ ਤੁਸੀਂ ਇਹ ਪੀ ਲਿਆ ਕਰੋ ਤੁਸੀਂ। ਜਿਹੜੇ ਕਹਿੰਦੇ ਕੰਨਾਂ ਦੇ ਵਿੱਚ ਆਵਾਜ਼ਾਂ ਆਉਂਦੀਆਂ ਹੈਗੀਆਂ, ਉਹ ਤਾਂ ਪਿਆਜ਼ ਦਾ ਹੀ ਰਸ ਤੁਸੀਂ ਗਰਮ ਕਰਕੇ 2-2, 3-3 ਬੂੰਦਾਂ ਪਾ ਲਿਓ ਕੰਨ 'ਚ ਕੋਸਾ ਜਿਹਾ ਕਰਕੇ, ਇਹ ਤੁਸੀਂ ਆਪਣੇ ਪਾ ਲਿਆ ਕਰੀਓ। ਨਹੀਂ ਤਾਂ ਫਿਰ ਜੇ ਥਾਰੇ ਇੱਥੇ ਕਾਲੀ ਤੁਲਸੀ ਮਿਲਦੀ ਹੈਗੀ, ਉਹਦੇ ਪੱਤਿਆਂ ਦਾ ਰਸ ਜਿਹਾ ਕੱਢ ਕੇ 1 ਸ਼ੀਸ਼ੀ ਜੀ ਭਰ ਕੇ ਰੱਖ ਲਓ ਥੋੜ੍ਹੀ, ਉਹਦੇ ਵਿੱਚੋਂ 2-2, 3-3 ਬੂੰਦਾਂ ਸਵੇਰ ਨੂੰ ਪਾ ਲਈਆਂ, 2-3 ਸ਼ਾਮ ਨੂੰ ਪਾ ਲਈਆਂ, ਐਂ ਤੁਸੀਂ ਕਰ ਸਕਦੇ ਹੈਗੇ। 1 ਚਮਚਾ ਪਿਆਜ਼ ਦਾ ਰਸ ਲੈ ਲਓ, 1 ਚਮਚਾ ਤੁਸੀਂ ਗੁਲਾਬ ਜਲ ਲੈ ਲਓ, ਇਹ ਮਿਕਸ ਕਰਕੇ ਇਹ ਤੁਸੀਂ ਪਾ ਸਕਦੇ ਹੈਗੇ ਕੰਨਾਂ 'ਚ। ਨਹੀਂ ਤਾਂ ਅਦਰਕ ਦੇ ਰਸ ਕੱਢ ਕੇ ਉਹਦੇ ਵਿੱਚ ਥੋੜ੍ਹਾ ਜਿਹਾ ਸਹਿੰਦਾ ਲੂਣ ਪਾ ਕੇ ਉਹ ਸ਼ੀਸ਼ੇ ਮਾ ਪਾ ਲਓ, 2-3 ਬੂੰਦਾਂ ਤੁਸੀਂ ਉਹ ਉਹਨੇ ਲੈ ਸਕਦੇ ਹੈਗੇ। ਨਹੀਂ ਤਾਂ 1 ਚਮਚਾ ਤੁਸੀਂ ਸੁੰਡ ਦਾ ਲੈਣਾ ਹੈਗਾ ਅਤੇ ਗੁੜ ਉਹਦੇ ਵਿੱਚੋਂ ਲੈਣਾ ਹੈਗਾ, ਜਿੰਨਾ ਕੁ ਤੁਸੀਂ ਖਾਣਾ 20 ਗ੍ਰਾਮ ਗੁੜ ਲੈ ਕੇ ਅਤੇ 1 ਚਮਚਾ ਘਿਓ ਪਾ ਕੇ ਅਤੇ ਉਹਨੇ ਇਹ ਤੁਸੀਂ ਖਾ ਲਿਆ ਕਰੋ। ਸੁੰਡ ਦੇ ਵਿੱਚ 1 ਚਮਚਾ ਘੀ ਪਾ ਕੇ ਅਤੇ ਆਪਣੇ ਗੁੜ ਪਾ ਕੇ ਖਾ ਲਿਆ ਤਾਂ ਕਰਿਓ ਤੁਸੀਂ। ਅੱਛਾ, ਅੱਗੇ ਜਿਹੜੇ ਕਹਿੰਦੇ ਸੀ ਮਾਨਸਿਕ ਮੈਂਟਲ, ਜਿਸ ਤਰ੍ਹਾਂ ਆਪਣੇ ਡਿਪਰੈਸ਼ਨ ਹੈ, ਕੁਛ ਹੋਰ ਹੈਗੀ, ਜਿਸ ਤਰ੍ਹਾਂ ਦਿਮਾਗੀ ਕਮਜ਼ੋਰੀ ਜੀ ਹੈਗੀ, ਤਾਂ ਤੁਸੀਂ 2 ਚਮਚੇ ਸ਼ੱਕਰ ਦੇ ਅਤੇ 1 ਚਮਚਾ ਤਿਲਾਂ ਦਾ ਇਹ ਮਿਕਸ ਕਰਕੇ ਤੁਸੀਂ ਆਪਣੇ ਖਾ ਸਕਦੇ ਹੈਗੇ। ਦਿਮਾਗੀ ਕਮਜ਼ੋਰੀ ਵਾਲੇ ਉਹ ਠੀਕ ਹੋ ਜਾਂਦਾ ਉਹਦੇ ਵਿੱਚ, ਇਹਦੇ ਵਿੱਚ। ਜਾਂ ਫਿਰ ਤੁਸੀਂ ਆਪਣੇ ਅੰਬਾਂ ਦਾ ਜਿਹੜਾ ਪਿਓਰੇ ਜਾਂ ਅੰਬਾਂ ਦਾ ਜੂਸ ਜਿਹੜਾ ਡੱਬਿਆਂ ਜਿਹਾ ਮਿਲਦਾ ਨਾ ਪਿਓਰੇ ਅੰਬਾਂ ਦਾ, ਉਹ ਤੁਸੀਂ ਆਪਣੇ ਲਿਖ ਰਹੇ ਹੋ, ਵਧੀਆ ਚੀਜ਼ ਹੈਗੀ ਹੈ। ਜਿਹੜਾ ਹੁਣ ਜੂਸ ਹੁੰਦਾ ਡਿਫਰੈਂਟ ਚੀਜ਼ ਹੈ, ਜਿਹੜਾ ਮੈਂਗੋ ਪਿਓਰੇ ਹੁੰਦਾ ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। 1 ਕੱਪ ਰੋਜ਼ ਪੀ ਲਿਆ, 1 ਕੱਪ ਦੁੱਧ ਦੇ ਵਿੱਚ ਥੋੜ੍ਹਾ ਜਿਹਾ ਜਾਂ ਅੱਧਾ ਗਲਾਸ ਦੁੱਧ ਦਾ ਕਰ ਲਿਆ, ਅੱਧਾ ਗਲਾਸ ਅੰਬਾਂ ਦਾ ਰਸ ਕਰ ਲਿਆ, ਅਤੇ ਵਿੱਚ 2-3 ਚਮਚੇ ਤੁਸੀਂ ਅਦਰਕ ਦਾ ਰਸ ਪਾਉਣਾ ਹੈਗਾ, ਇਹ ਤੁਸੀਂ ਆਪਣੇ ਪੀ ਲਓ, ਇਹ ਵੀ ਠੀਕ ਰਹਿੰਦਾ ਹੈਗਾ। ਫਿਰ ਬ੍ਰਹਮੀ ਪਾਊਡਰ ਤੁਸੀਂ ਲੈ ਸਕਦੇ ਹੈਗੇ 1 ਚਮਚਾ ਰੋਜ਼, ਜਾਂ ਫਿਰ ਤੁਸੀਂ ਆਪਣੇ 3-4 ਚਮਚੇ ਤੁਲਸੀ ਦਾ ਰਸ ਲੈਣਾ ਹੈਗਾ, 1 ਚਮਚਾ ਵਿੱਚੋਂ ਸ਼ਹਿਦ, ਇਹ ਮਿਲਾ ਕੇ ਖਾਣਾ ਹੈਗਾ। ਅੱਛਾ, ਬ੍ਰੇਨ ਵਾਸਤੇ ਹੈਗਾ ਫਿਰ ਤੁਸੀਂ 50 ਗ੍ਰਾਮ ਸੌਂਫ ਲੈਣੀ ਹੈਗੀ ਅਤੇ 50 ਗ੍ਰਾਮ ਮਿਸ਼ਰੀ, ਇਹ ਤੁਸੀਂ 2 ਚਮਚੇ ਸਵੇਰ ਨੂੰ, 2 ਚਮਚੇ ਸ਼ਾਮ ਨੂੰ, ਇਹ ਤੁਸੀਂ ਖਾ ਸਕਦੇ ਹੈਗੇ ਇਹਦੇ ਵਿੱਚ।
ਨਹੀਂ ਤਾਂ ਇਹਦੇ ਵਿੱਚੋਂ ਤੁਸੀਂ ਲੈ ਸਕਦੇ ਹੈਗੇ 5 ਬਦਾਮ, 5 ਦਾਖਾਂ ਤੇ 5 ਕਾਲੀਆਂ ਮਿਰਚਾਂ, ਇਹ ਮਿਕਸ ਕਰਕੇ ਤੁਸੀਂ ਖਾ ਸਕਦੇ ਹੈਗੇ। ਨਹੀਂ ਤਾਂ ਉਹਨੇ ਛੋਟੀਆਂ ਇਲਾਇਚੀਆਂ ਲੈਣੀਆਂ ਹੈਗੀਆਂ, ਇਹ ਅੱਡ ਨੁਕਸਾ ਹੈਗਾ। ਛੋਟੀਆਂ ਇਲਾਇਚੀਆਂ 15 ਗ੍ਰਾਮ, ਬ੍ਰਹਮੀ ਪਾਊਡਰ 100 ਗ੍ਰਾਮ, ਸੰਖ ਪੁਸ਼ਪੀ 100 ਗ੍ਰਾਮ, ਵੱਚ 60 ਗ੍ਰਾਮ, ਕੂਜਾ ਮਿਸ਼ਰੀ 200 ਗ੍ਰਾਮ। ਇਹ ਸਾਰੀਆਂ ਚੀਜ਼ਾਂ ਇਕੱਠੀਆਂ ਕਰਕੇ ਤੁਸੀਂ ਆਪਣੇ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ ਖਾ ਲਿਆ ਕਰੋ। ਇਹ ਵੀ ਬ੍ਰੇਨ ਵਾਸਤੇ ਬਹੁਤ ਵਧੀਆ ਚੀਜ਼ ਹੈ। ਜਿਹੜਾ ਬ੍ਰੇਨ ਦਾ ਥੱਕਿਆ ਜਾ ਰਹਿੰਦਾ ਜਾਂ ਲੋਕ ਕੰਪਿਊਟਰ 'ਤੇ ਕੰਮ ਕਰਦੇ ਹੈਗੇ, ਉਹਨਾਂ ਵਾਸਤੇ ਵਧੀਆ ਚੀਜ਼ ਹੈਗੀ। ਜਿਹੜੇ ਪਿਛਲੇ ਸੀਜ਼ਰ ਹੁੰਦਾ ਹੈਗਾ ਜਾਂ ਜਿਹਨੂੰ ਕਹਿੰਦੇ ਆਪਾਂ ਮਿਰਗੀ ਸੀਜ਼ਰ, ਇੱਕੋ ਚੀਜ਼ ਹੈ। ਤਾਂ ਤੁਸੀਂ ਆਪਣੇ ਲਸਣ ਭੁੰਨ ਕੇ ਖਾ ਸਕਦੇ ਹੈ। ਇਹਦੇ ਵਿੱਚੋਂ ਲਸਣ ਦੀਆਂ 2-3 ਤੁਰੀਆਂ ਜਿਹੀਆਂ ਕੀਮਾ ਭੁੰਨ ਕੇ ਤੁਸੀਂ ਉਹ ਖਾ ਸਕਦੇ ਹੈਗੇ। ਅਤੇ ਪਿਆਜ਼ ਦਾ ਰਸ ਇਹਦੇ ਵਿੱਚੋਂ ਚੰਗਾ ਰਹਿੰਦਾ ਹੈ ਜੀ। 1-2 ਚਮਚੇ ਤੁਸੀਂ ਪਿਆਜ਼ ਦਾ ਰਸ ਪੀ ਸਕਦੇ ਹੈਗੇ ਇਹਦੇ ਵਿੱਚੋਂ। ਜਾਂ ਨਿੰਬੂ ਦੀ ਸਕੰਜੀ ਵੀ ਬਣਾ ਕੇ ਥੋੜ੍ਹੀ ਜਿਹੀ ਹਿੰਗ ਪਾ ਕੇ ਤੁਸੀਂ ਉਹ ਲੈ ਸਕਦੇ ਹੈਗੇ, ਇਹ ਵੀ ਠੀਕ ਰਹਿੰਦੀ ਇਹਦੇ ਵਿੱਚੋਂ। ਜਾਂ ਫਿਰ ਤੁਸੀਂ ਬ੍ਰਹਮੀ ਇਹਦੇ ਵਿੱਚੋਂ ਤੁਸੀਂ ਲੈ ਸਕਦੇ 1 ਚਮਚਾ ਅਤੇ 1 ਚਮਚਾ ਸ਼ਹਿਦ ਮਿਕਸ ਕਰਕੇ ਇਹ ਲੈ ਲਿਆ ਕਰੋ। ਨਹੀਂ ਤਾਂ ਜਿਹੜੀ ਭੂਰੀ ਮਿਰਚ ਹੁੰਦੀ ਹੈ ਉਹਨੂੰ ਬਰੀਕ ਪੀਸ ਕੇ, ਜਿਸ ਤਰ੍ਹਾਂ ਆਪਾਂ ਨਸਵਾਦ ਦਿੰਦੇ ਹੁੰਦੇ, ਉਸ ਤਰ੍ਹਾਂ ਨਸਵਾਦ ਲੈਣੀ ਹੈਗੀ ਜੀ। ਫਿਰ ਆਪਣੇ ਲੈ ਸਕਦੇ ਹੈਗੇ ਤੁਸੀਂ ਮਿਰਗੀ ਵਾਲੇ ਅੱਕਰ ਕਰਾ ਲੈਣਾ ਹੈਗਾ 60 ਗ੍ਰਾਮ, ਸਿਰਕਾ ਲੈਣਾ ਹੈਗਾ 60 ਗ੍ਰਾਮ ਜੀ, ਸ਼ਹਿਦ ਲੈਣਾ ਹੈਗਾ 85 ਗ੍ਰਾਮ। ਇਹ ਮਿਕਸ ਕਰਕੇ ਤੁਸੀਂ ਜਾਮ ਜਾਂ ਬਣ ਜੂਗਾ ਇਹਦਾ। 1 ਚਮਚਾ ਤੁਸੀਂ ਰੋਜ਼ ਖਾ ਲੈਣਾ ਹੈਗਾ ਇਹਦੇ ਵਿੱਚ। ਅੱਛਾ, ਫਿਰ ਅੰਗੂਰਾਂ ਦਾ ਜੂਸ ਤੁਸੀਂ ਪੀਏ ਕਰੋ ਇਹਦੇ 'ਚੋਂ, ਉਹ ਵੀ ਬਹੁਤ ਫਾਇਦਾ ਕਰਦਾ ਜੀ ਅੰਗੂਰਾਂ ਦਾ ਜੂਸ। ਜਾਂ ਫਿਰ ਤੁਸੀਂ ਲੈ ਸਕਦੇ ਹੈਗੇ ਇਹਦੇ ਵਿੱਚੋਂ ਜਿਹੜੇ ਰੀਠੇ ਹੁੰਦੇ ਉਹਨਾਂ ਦੇ ਛਿੱਲਕ ਲਾ ਕੇ ਉਹਨਾਂ ਨੂੰ ਬਰੀਕ ਪੀਸ ਕੇ ਇੱਕ ਪਰਛਾਣ ਜਿਹਾ ਕਰ ਲੈਣਾ ਹੈਗਾ। ਇਹ ਤੁਸੀਂ ਆਪਣੇ ਨਸਵਾਦ ਲੈਣੀ ਹੈਗੀ ਇਹਦੀ। ਜਾਂ ਜੇ ਤੁਹਾਨੂੰ ਪੁਟਕੰਡੇ ਦੇ ਬੀਜ ਮਿਲਦੇ ਹੈਗੇ, ਇਹਨਾਂ ਨੂੰ ਬਰੀਕ ਪੀਸ ਕਰਕੇ ਇਹਨਾਂ ਦੀ ਨਸਵਾਦ ਤੁਸੀਂ ਲੈ ਸਕਦੇ ਹੈਗੇ। ਇਹਨਾਂ ਨੂੰ ਆਪਣੇ ਤੁਸੀਂ ਕਿੰਨਿਆਂ ਦੀ ਸਟੋਰ 'ਚੋਂ ਜਾਂ ਕਿਤੇ ਪ੍ਰਿਕਲੀ ਚੈਫ ਫਲਾਵਰ ਕਹਿੰਦੇ ਜੀ ਇਹਨੂੰ, ਪੁਟਕੰਡੇ ਦੇ ਬੀਜਾਂ ਨੂੰ PRICKYCHALF ਫਲਾਵਰ। ਇਹ ਵੀ ਠੀਕ ਰਹਿੰਦਾ ਹੈ ਇਹਦੇ ਵਾਸਤੇ। ਜਿਹੜੇ ਐਲਰਜੀ ਕਹਿੰਦੇ ਤੇ ਬਾਹਲੀ ਐਲਰਜੀ ਹੁੰਦੀ ਹੈਗੀ, ਉਹ ਤੁਸੀਂ ਉਹਨੇ 10 ਗ੍ਰਾਮ ਲੈਣੀ ਹੈਗੀ ਦਾਲਚੀਨੀ, ਮਲੱਠੀ ਲੈਣੀ ਹੈਗੀ 40 ਗ੍ਰਾਮ, ਮਗਾਂ ਲੈਣੀਆਂ ਹੈਗੀਆਂ 30 ਗ੍ਰਾਮ, ਛੋਟੀ ਇਲਾਇਚੀ 20 ਗ੍ਰਾਮ, ਮਿਸ਼ਰੀ ਲੈਣੀ ਹੈਗੀ 50 ਗ੍ਰਾਮ। ਇਹ ਸਾਰੀਆਂ ਚੀਜ਼ਾਂ ਇਕੱਠੀਆਂ ਕਰਕੇ ਤੁਸੀਂ ਆਪਣੇ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ, ਜੇ ਜ਼ਿਆਦਾ ਤਾਂ 3 ਟਾਈਮ ਵੀ ਲੈ ਸਕਦੇ ਹੈਗੇ, ਸਵੇਰ ਦੁਪਹਿਰ ਸ਼ਾਮ ਇਹਦੇ ਵਿੱਚੋਂ। ਨਹੀਂ ਤਾਂ 1 ਲੌਂਗ ਚੁਟਕੀ ਪਿਸੇ ਹੋਏ ਲੌਂਗਾਂ ਦੀ ਅਤੇ 1 ਚਮਚਾ ਸ਼ਹਿਦ ਉਹਦੇ ਵਿੱਚੋਂ ਮਿਕਸ ਕਰਕੇ ਤੁਸੀਂ ਉਹਨੇ ਖਾ ਸਕਦੇ ਹੈਗੇ। ਫਿਰ ਨਹੀਂ ਤਾਂ ਤੁਸੀਂ ਖਸਖਸ ਲੈਣੀ ਹੈਗੀ 1 ਚਮਚਾ, 7 ਬਦਾਮ ਲੈਣੇ ਹੈਗੇ, 4 ਛੋਟੀਆਂ ਇਲਾਇਚੀਆਂ ਲੈਣੀਆਂ ਹੈਗੀਆਂ, 6 ਕਾਲੀਆਂ ਮਿਰਚਾਂ ਲੈਣੀਆਂ ਹੈਗੀਆਂ। ਇਹ ਤੁਸੀਂ ਖਾ ਲਿਆ ਕਰੋ ਕੁੱਟ ਕੇ ਲੱਡ ਫੱਡ ਜਿਹਾ ਕਰਕੇ, ਇਹ ਵੀ ਵਧੀਆ ਚੀਜ਼ ਹੋਗੀ ਜੀ। ਜਿਹੜੇ ਗਲੇ ਮਾ ਇਨਫੈਕਸ਼ਨ ਜੀ ਕਹਿੰਦੇ ਸੀਗੇ, ਉਹ ਤਾਜ਼ੇ ਔਲੇ ਦਾ ਜੂਸ, ਉਹ ਤੁਸੀਂ ਆਪਣੇ ਥੋੜ੍ਹਾ ਜਿਹਾ ਕੋਸਾ ਜਿਹਾ ਕਰ ਲੈਣਾ ਉਹਨਾਂ ਨੂੰ, ਅਤੇ ਉਹ ਤੁਸੀਂ ਆਪਣੇ ਘੁੱਟ ਕਰਕੇ ਹੌਲੀ ਹੌਲੀ ਆਪਣੇ ਪੀਏ ਕਰੋ। ਔਲਿਆਂ ਦਾ ਜੂਸ ਸ਼ੀਸ਼ਿਆਂ ਦਾ ਬਣਿਆ ਬਣਾਇਆ ਮਿਲ ਜਾਂਦਾ, ਉਹ 5-6 ਚਮਚੇ 1 ਗਲਾਸ ਜਾਂ ਉੱਪਰ ਢੱਕਣ ਲੱਗਿਆ ਵੀ ਹੁੰਦਾ ਉਹਦਾ ਸ਼ੀਸ਼ਿਆਂ ਦੇ ਉੱਤੇ, ਉਹ ਵੀ 1 ਭਰ ਕੇ 1 ਗਲਾਸ ਪਾਣੀ ਮੈਂ ਪਾ ਕੇ ਕੋਸਾ ਜਿਹਾ ਕਰਕੇ ਉਹ ਘੁੱਟ ਕਰਕੇ ਉਹਨੇ ਪੀ ਲਿਆ ਕਰੋ ਤੁਸੀਂ। ਨਹੀਂ ਤਾਂ ਕਰਨਾ ਤੁਸੀਂ 1 ਪਿਆਜ਼ ਤੁਸੀਂ ਕੱਟ ਕੇ ਥੋੜ੍ਹਾ ਜਿਹਾ ਟੁਕੜੇ ਜਿਹੇ ਕਰਕੇ ਪਾਣੀ ਮੈਂ ਪਾ ਦਿਓ, ਜਿਸ ਤਰ੍ਹਾਂ ਸੂਪ ਜਿਹਾ ਬਣਾਉਂਦੇ ਹੁੰਦੇ ਉਸ ਤਰ੍ਹਾਂ ਬਣਾ ਲਓ ਤੁਸੀਂ। ਉਹ ਆਪਣੇ ਘੁੱਟ ਕਰਕੇ ਹੌਲੀ ਹੌਲੀ ਅੰਦਰ ਰੱਖ ਕੇ ਜੀ, ਮੂੰਹ ਦੇ ਵਿੱਚ ਮੈਂ 1 ਘੁੱਟ ਪਾ ਦੀ ਮੂੰਹ ਮਾ ਰੱਖ ਕੇ ਅੰਦਰ ਹੌਲੀ ਹੌਲੀ ਲੰਘਾ ਲਿਆ, ਉਹਦੇ ਨਾਲ ਠੀਕ ਰਹਿੰਦਾ ਹੈਗਾ। ਇਹ ਤੁਸੀਂ ਉਹਨੇ ਲੈ ਸਕਦੇ ਆ। ਜਿਹੜੇ ਨਜ਼ਲਾ ਕਹਿੰਦੇ ਸੀਗੇ ਰਹਿੰਦਾ ਹੈਗਾ, ਉਹ ਤੁਸੀਂ ਆਪਣੇ ਥੋੜ੍ਹਾ ਜਿਹਾ ਸਰੋਂ ਦਾ ਤੇਲ ਲੈਣਾ ਹੈਗਾ, ਇਹ ਆਪਣੇ ਥੋੜ੍ਹਾ ਜਿਹਾ ਆਪਣੇ ਘੀ ਲੈਣਾ ਹੈਗਾ, ਇਹ ਦੇਸੀ, ਇਹ ਆਪਣੇ 1 ਸ਼ੀਸ਼ੀ ਮੈਂ ਥੋੜ੍ਹੀ ਜਿਹੀ ਪਾ ਕੇ ਰੱਖ ਲਓ। ਉਹ ਸ਼ੀਸ਼ੀ ਨੂੰ ਆਪਣੇ ਤੁਸੀਂ ਜਦ ਪਾਉਣਾ ਹੈਗਾ ਹੈ ਨੱਕ 'ਚ ਪਾਉਣਾ ਹੈਗਾ, ਇਹਨੂੰ ਤੁਸੀਂ ਆਪਣੇ ਥੋੜ੍ਹਾ ਜਿਹਾ ਕੋਸਾ ਜਿਹਾ ਕਰ ਲੈਣਾ ਹੈਗਾ। ਗਰਮ ਪਾਣੀ ਦੀ ਕੌਲੀ ਲੈ ਕੇ ਉਹਦੇ ਵਿੱਚ ਮੈਂ ਬੋਤਲ ਸ਼ੀਸ਼ੀ ਰੱਖਤੀ ਆਪਣੇ, ਉਹ 2 ਬੂੰਦਾਂ ਤੁਸੀਂ ਆਪਣੇ ਪਾ ਦੇ ਕਰੋ। ਇਹਦੇ ਨਾਲ ਵੀ ਨਜ਼ਲਾ ਆਪਣੇ ਜ਼ੁਕਾਮ ਹਟ ਜਾਂਦਾ ਜੀ। ਫਿਰ ਤੁਲਸੀ, ਕਾਲੀਆਂ ਮਿਰਚਾਂ, ਮਗਾਂ, ਥੋੜ੍ਹਾ ਜਿਹਾ ਅਦਰਕ ਪਾ ਕੇ, ਲੌਂਗ ਪਾ ਕੇ 2 ਇਹਦਾ ਕਾੜਾ ਜਿਹਾ ਬਣਾ ਕੇ ਤੁਸੀਂ ਆਪਣੇ ਪੀ ਲਿਆ ਕਰੋ, ਵਧੀਆ ਚੀਜ਼ ਹੈਗੀ। ਨਹੀਂ ਤਾਂ ਸੌਂਫ ਲੈਣੀ ਹੈਗੀ 50 ਗ੍ਰਾਮ, ਮਲੱਠੀ ਲੈਣੀ ਹੈਗੀ 50 ਗ੍ਰਾਮ, ਧਨੀਆ 50 ਗ੍ਰਾਮ, ਅਤੇ ਤੁਸੀਂ ਆਪਣੇ ਇਹਦੇ ਵਿੱਚੋਂ ਇਹ ਇਕੱਠੀਆਂ ਕਰ ਲੈਣੀਆਂ ਚੀਜ਼ਾਂ, ਅਤੇ ਆਪਣੇ 1 ਮੁੱਠੀ ਜਿਹੜੇ ਛੋਲੇ ਭੁੰਨੇ ਹੋਏ ਹੁੰਦੇ ਉਹ ਵੀ ਤੁਸੀਂ ਰਲਾ ਸਕਦੇ ਹੈਗੇ ਇਹਦੇ ਵਿੱਚੋਂ, ਜਾਂ 50 ਗ੍ਰਾਮ ਹੀ ਕਰ ਲਓ ਕਾਲੇ ਛੋਲੇ। ਇਹਨਾਂ ਨੂੰ ਲੈ ਕੇ ਆਪਣੇ ਖਾ ਕੇ 2 ਚਮਚੇ ਇਹਦੇ ਨਾਲ ਤੁਸੀਂ ਆਪਣੇ ਉੱਤੇ ਕੋਸਾ ਜਿਹਾ ਪਾਣੀ ਪੀ ਲੈ ਕਰੋ। ਜਾਂ ਸੁਹਾਗੇ ਦੀ ਖਿੱਲ ਕਰਕੇ ਤੁਸੀਂ 1 ਚੁਟਕੀ ਸ਼ਹਿਦ ਦੇ ਵਿੱਚੋਂ ਮਿਕਸ ਕਰਕੇ ਇਹ ਤੁਸੀਂ ਉਹਨੇ ਲੈ ਸਕਦੇ ਹੈਗੇ। ਸ਼ਤਾਵਰ, ਇਹ ਵੀ ਨਜ਼ਲੇ ਵਾਸਤੇ ਹੀ ਹੈ ਜੀ। ਸ਼ਤਾਵਰ ਲੈਣੀ ਹੈਗੀ 10 ਗ੍ਰਾਮ, ਸੌਂਫ ਲੈਣੀ ਹੈਗੀ 20 ਗ੍ਰਾਮ, ਕੂਜਾ ਮਿਸ਼ਰੀ ਲੈਣੀ ਹੈਗੀ 30 ਗ੍ਰਾਮ। ਇਹਨਾਂ ਨੂੰ ਥੋੜ੍ਹਾ ਜਿਹਾ
ਛੋਲੇ ਦੇ ਦਾਣੇ ਦੀ ਇੰਨੀਆਂ ਗੋਲੀਆਂ ਬਣਾ ਲਓ, ਕੁੱਟ ਪੀਸ ਕੇ ਇਹਨਾਂ ਨੂੰ। ਇਹ ਆਪਣੇ ਬਨਕਸ਼ਾਂ ਇੱਥੇ ਮਿਲ ਜਾਂਦੇ ਨੇ ਸਟੋਰਾਂ 'ਚ, ਬਨਕਸ਼ਾਂ ਦੀ ਚਾਹ ਜੀ ਬਣਾ ਕੇ ਉਹਦੇ ਨਾਲ ਤੁਸੀਂ ਆਪਣੇ ਗੋਲੀ ਲੈ ਲੈਣੀ ਹੈ। ਇਹ ਵੀ ਪੁਰਾਣੇ ਨਜ਼ਲੇ ਵਾਸਤੇ ਵਧੀਆ ਚੀਜ਼ ਹੈਗੀ ਜੀ। ਅੱਛਾ ਜੀ, ਜਿਹੜੇ ਨਮੋਨੀਆ ਵਾਸਤੇ ਚਮਨਪ੍ਰਾਸ਼ ਵਾਸਤੇ ਪੁੱਛਦੇ ਸੀਗੇ, ਉਹ ਚਮਨਪ੍ਰਾਸ਼ ਤਾਂ ਵਧੀਆ ਚੀਜ਼ ਹੈ ਜੀ, ਚੰਗੀ ਸਿਹਤ ਸੂਤ ਵਾਸਤੇ, ਨਜ਼ਲੇ ਜ਼ੁਕਾਮ ਵਾਸਤੇ। ਉਹ ਵੀ ਖਾਣਾ ਤਾਂ ਆਪਣੇ ਤਾਕਤ ਦਿੰਦਾ ਹੈਗਾ ਜੀ ਇਹ ਚਮਨਪ੍ਰਾਸ਼। ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਜਿਹੜੇ ਸਟਾਵਰ ਪੁੱਛਦੇ ਸੀਗੇ ਉਹ ਵੀ ਠੀਕ ਹੈ ਜੀ, ਕਹਿੰਦੇ ਸਟਾਵਰ ਲੈਂਦਾ ਖਾਧਾ ਨਹੀਂ ਹੈਗਾ ਅਸੀਂ, ਉਹ ਖਾ ਸਕਦੇ ਹੈਗੇ। ਪੰਜੀਰੀ ਨਾਲ ਪਾ ਲਓ, ਜਿਨ੍ਹਾਂ ਦੇ ਜਿਸ ਤਰ੍ਹਾਂ ਬੱਚਾ ਹੁੰਦਾ, ਦੁੱਧ ਘੱਟ ਉਤਰਦਾ ਹੈਗਾ, ਉਹ ਸਟਾਵਰ ਦਾ ਯੂਜ਼ ਕਰ ਸਕਦੇ ਹੈਗੇ। ਅੱਜ ਤਾਂ ਪਹਿਲਾਂ ਦੱਸ ਕੇ ਗਿਆ ਮੈਂ, ਇਹਦੇ ਵਿੱਚੋਂ ਸਟਾਵਰ ਦਾ ਯੂਜ਼ ਸੀਗਾ ਇਹ ਜੀ। ਹਾਂਜੀ, ਜਿਹੜੇ ਨਮੋਨੀਆ ਵਾਸਤੇ ਪੁੱਛਦੇ ਸੀਗੇ, ਦੋ ਕੁ ਵੀਕਾਂ ਹੋ ਗਈਆਂ, ਉਹ ਤਾਂ ਤੁਸੀਂ ਨਮੋਨੀਆ ਜਿਹਨਾਂ ਨੂੰ ਹੋਇਆ ਹੁੰਦਾ, ਉਹ ਤਾਂ ਓਲੀਵ ਆਇਲ ਦੇ 2 ਚਮਚੇ ਤੁਸੀਂ ਆਪਣੇ ਲੈ ਲਿਆ ਕਰੋ। 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਲੈ ਲਿਆ। ਫਿਰ ਲਸਣ ਇਹਦੇ ਵਿੱਚੋਂ ਬਹੁਤ ਵਧੀਆ ਰਹਿੰਦਾ ਹੈ ਜੀ। 3-4 ਆਪਣੇ ਲਸਣ ਦੀਆਂ ਇਕੱਠੀਆਂ ਪਾਣੀ ਮੈਂ ਉਬਾਲ ਕੇ ਉਹ ਤੁਸੀਂ ਆਪਣੇ ਯੂਜ਼ ਕਰ ਸਕਦੇ ਹੋ। ਚਾਹ ਜੀ ਮਗਰ ਬਣਾ ਕੇ ਉਹ ਪੀ ਲਓ। ਨਹੀਂ ਤਾਂ ਉਹ ਤੁਸੀਂ ਲਸਣ ਵੀ ਖਾ ਸਕਦੇ ਹੈਗੇ। ਯਾਰ ਨਹੀਂ ਹੈਗਾ 2-3 ਕਲੀਆਂ ਲਸਣ ਦੀਆਂ ਲੈ ਲਓ, 5-6 ਕਾਲੀਆਂ ਮਿਰਚਾਂ ਪਾ ਲਓ ਵਿੱਚ ਮਾ, ਥੋੜ੍ਹੀ ਜਿਹੀ ਮਗ ਪਾ ਸਕਦੇ ਹੈਗੇ, ਤੁਲਸੀ ਦੇ ਪੱਤੇ ਪਾ ਸਕਦੇ ਹੈਗੇ। ਇਹਦੀ ਚਾਹ ਜੀ ਬਣਾ ਕੇ ਐਂ ਪੀ ਲਿਆ ਕਰੋ, ਬਹੁਤ ਵਧੀਆ ਚੀਜ਼ ਹੈ ਜੀ ਲੰਗਸ ਵਾਸਤੇ, ਨਮੋਨੀਆ ਵਾਸਤੇ। ਫਿਰ ਇਹਦੇ ਵਿੱਚੋਂ ਤੁਸੀਂ ਮਗਾਂ, ਸੁੰਡ, ਕਾਲੀ ਮਿਰਚਾਂ, ਇਹ ਬਰਾਬਰ ਲੈਣੀਆਂ। ਤਿੰਨੇ ਚੀਜ਼ਾਂ ਲੈ ਕੇ 1 ਚਮਚਾ ਇਹਦਾ ਅਤੇ 1 ਚਮਚਾ ਸ਼ਹਿਦ ਦਾ, ਇਹ ਮਿਕਸ ਕਰਕੇ ਖਾਣਾ ਹੈਗਾ ਜੀ। ਫਿਰ ਲਸਣ ਬਾਰ ਸੁੰਘੀ ਚੱਲੋ, ਜਿਹਨਾਂ ਨੂੰ ਨਮੋਨੀਆ ਹੋਇਆ ਵਾ, ਠੀਕ ਹੈ, ਇੱਕ ਆਪਣੇ ਪੁਟਲੀ ਬਣਾ ਲਓ ਲਸਣ ਦੀ, ਉਹਦੇ ਬਾਰ ਸੁੰਘੀ ਜਾਣਾ ਹੈਗਾ। ਅੱਛਾ, ਫਿਰ ਨਹੀਂ ਤਾਂ ਤਾਰ ਪੀਣ ਦਾ ਤੇਲ ਲੈ ਲੈਣਾ ਹੈਗਾ ਤੁਸੀਂ, ਟਰਪਨਟਾਈਨ ਆਇਲ ਕਹਿੰਦੇ ਹੈਗੇ ਇਹਨੂੰ, ਪੇਂਟ ਵਾਲੀ ਸਟੋਰਾਂ 'ਚ ਮਿਲ ਜਾਂਦਾ ਜੀ, ਹਰੇਕ ਉੱਤੇ ਪਿਆ ਹੁੰਦਾ। ਤਾਰ ਪੀਣ ਦਾ ਤੇਲ 2 ਚਮਚੇ ਲੈ ਕੇ, ਤੇ ਆਪਣੇ ਤਿਲਾਂ ਦਾ ਤੇਲ ਲੈਣਾ ਹੈਗਾ 4 ਚਮਚੇ, ਤਾਰ ਪੀਣ ਦਾ ਤੇਲ 2 ਚਮਚੇ, ਮੁਸ਼ਕਬੂਤ ਦੀ ਆਪਣੇ 1 ਟਿੱਕੀ ਜੀ ਪਾ ਲੈਣੀ ਹੈਗੀ ਵਿੱਚ ਮਾ, ਜਾਂ ਅੱਧੀ ਕੁ ਟਿੱਕੀ ਬਹੁਤ ਹੈ। ਜਾਂ ਤੁਸੀਂ ਜ਼ਿਆਦਾ ਬਣਾ ਕੇ ਰੱਖ ਲਓ 1 ਵਾਰੀ ਤਾਂ ਵੀ ਠੀਕ ਹੈ, ਨਹੀਂ ਤਾਂ 1 ਵਾਰੀ ਇਹ ਥੋੜ੍ਹੀ ਅੱਧੀ ਕੁ ਟਿੱਕੀ ਮਿਕਸ ਜੀ ਕਰਕੇ ਉਹਦੀ ਛਾਤੀ ਦੇ ਉੱਤੇ ਮਾਲਿਸ਼ ਕਰਨੀ ਹੈਗੀ ਜੀ, ਸਾਰੇ ਆਪਣੇ ਲੰਗਸ ਦੇ ਉੱਤੇ। ਇਹ ਲੰਗਸ ਫਿਰ ਪੈ ਜਾਣਾ ਹੈਗਾ ਮਾਲਿਸ਼ ਕਰਕੇ, ਬਾਹਰ ਦੇ ਨਿਕਲਣਾ, ਹਵਾ ਨਹੀਂ ਲੱਗਣੀ ਚਾਹੀਦੀ। ਫਿਰ ਇਹ ਵੀ ਬਹੁਤ ਆਰਾਮ ਦਿੰਦਾ ਹੈਗਾ ਜੀ। ਜੇ ਮਾੜਾ ਮੋਟਾ ਪਤੇ ਸੇਕ ਦੇਣਾ ਹੈਗਾ ਗਰਮ ਪਾਣੀ ਦੀ ਬੋਤਲ ਦਾ, ਉਹ ਤੁਸੀਂ ਸੇਕਦੇ ਤਾਂ ਬਹੁਤ ਛੇਤੀ ਆਰਾਮ ਆ ਜਾਂਦਾ ਜੀ ਇਹਦੇ ਨਾਲ। ਜਿਹੜਾ ਦਰਦ, ਸਾਹ ਲੈਣ ਲੱਗੇ ਦਰਦ ਹੁੰਦਾ ਹੈਗਾ, ਇਹ ਮਾਲਿਸ਼ ਕਰੇ ਤੇ ਐਨ ਹਟ ਜਾਂਦਾ ਜੀ ਇਹਦੇ ਨਾਲ। ਪੱਕਾ ਬਹੁਤ ਅਜਮਾਇਆ ਵਾ ਹੈਗਾ ਜੀ ਇਹ ਆਪਣਾ ਨੁਕਸ। ਜਿਹੜੇ ਕਹਿੰਦੇ ਗਿੱਟੇ ਤੇ ਸੋਜ ਜੀ ਹੈਗੀ, ਉਹਨੇ ਤਿਲਾਂ ਦੇ ਤੇਲ ਦੇ ਵਿੱਚੋਂ ਸੁੰਡ ਮਿਲਾ ਕੇ ਉਹਦੀ ਮਾਲਿਸ਼ ਕਰ ਸਕਦੇ ਹੈਗੇ। ਨਹੀਂ ਤਾਂ ਹਲਦੀ ਤੇ ਫਟਕੜੀ ਮਿਲਾ ਕੇ ਉਹਦਾ ਪਾਣੀ ਮੈਂ ਥੋੜ੍ਹਾ ਜਿਹਾ ਪੇਸਟ ਜਿਹਾ ਬਣਾ ਕੇ ਉਹ ਲਗਾ ਸਕਦੇ ਹੈਗੇ। ਨਹੀਂ ਤਾਂ 1 ਚਮਚਾ ਸੁੰਡ ਦਾ ਤੁਸੀਂ ਆਪਣੇ ਦੁੱਧ ਦੇ ਵਿੱਚ ਘੋਲ ਕੇ ਉਹ ਪੀ ਲਿਆ ਕਰੋ। ਜਾਂ ਫਿਰ ਤਾਰ ਪੀਣ ਦੇ ਤੇਲ ਦੀ, ਇਕੱਲੇ ਤਾਰ ਪੀਣ ਦੇ ਤੇਲ ਦੀ ਹੀ ਮਾਲਿਸ਼ ਕਰ ਸਕਦੇ ਹੈਗੇ ਤੁਸੀਂ ਇਹਦੇ ਵਿੱਚੋਂ। ਜਿਹੜੇ ਦੰਦਾਂ ਦੇ ਕਹਿੰਦੇ ਸੀਗੇ ਦੰਦ ਦੁਖਦੇ ਹੈਗੇ, ਉਹ ਆਪਣੇ ਨਿੰਬ ਦਾ ਤੇਲ ਮਸੂੜਿਆਂ 'ਤੇ ਮਲ ਕੇ ਦੇਖ ਲਓ ਜੀ, ਇਹ ਵੀ ਠੀਕ ਹੈਗਾ। ਨਹੀਂ ਤਾਂ ਜਿਹੜੇ ਫਿੱਗ ਹੁੰਦੇ ਹੈਗੇ, ਇਹਨਾਂ ਨੂੰ ਪਾਣੀ ਨਾਲ ਉਬਾਲ ਕੇ 2-3 ਨੂੰ ਉਹ ਪਾਣੀ ਦੀਆਂ ਤੁਸੀਂ ਕੁਰਲੀਆਂ ਕਰ ਲਿਆ ਕਰੋ, ਇਹ ਮਸਾੜੇ ਜਿਹੜੇ ਠੀਕ ਹੋ ਜਾਂਦੇ ਇਹਦੇ ਨਾਲ। ਜਾਂ ਫਿਰ ਜਿਹੜਾ ਹਾਰਡ ਹੁੰਦੀਆਂ ਹਾਰਡਾਂ, ਉਹਨਾਂ ਦਾ 1 ਚਮਚਾ ਪਾਊਡਰ, ਉਹਦੀ ਚਾਹ ਜੀ ਬਣਾ ਕੇ ਸ਼ਹਿਦ ਪਾ ਕੇ ਉਹ ਪੀਣ ਲੱਗ ਜਾਓ, ਇਹ ਵੀ ਆਪਣੇ ਮਸੂੜਿਆਂ ਨੂੰ ਠੀਕ ਕਰ ਦਿੰਦੀ ਹੈਗੀ। ਨਹੀਂ ਤਾਂ ਉਹਨੇ ਫਟਕੜੀ ਪੀ ਕੇ ਉਹਦੀ ਕੁਰਲੀਆਂ ਜਾਂ ਤੁਸੀਂ ਕਰ ਸਕਦੇ ਹੋ ਫਟਕੜੀ ਦੀਆਂ ਪਾਣੀ ਵਿੱਚ ਪਾ ਕੇ। ਨਹੀਂ ਤਾਂ ਇੱਕ ਪੱਕਾ ਦਾ ਇਹਦਾ ਹੈਗਾ, ਕਲੌਂਜੀ ਲੈਣੀ ਹੈਗੀ ਅਤੇ ਅਜਵਾਇਣ ਲੈਣੀ ਹੈਗੀ। ਇਹ ਬਰਾਬਰ ਲੈ ਕੇ ਨਾ ਤੁਸੀਂ ਇੱਕ, ਜਿਸ ਤਰ੍ਹਾਂ ਸਿਗਰਟ ਬਣਾਉਣੇ ਵਾਲਾ ਦਾ ਮਿਲ ਜਾਂਦੇ ਨਾ ਖਾਲੀ ਰੈਪ ਜੇ, ਉਹ ਖਾਲੀ ਰੈਪ ਦੇ ਵਿੱਚ ਅਜਵਾਇਣ ਅਤੇ ਕਲੌਂਜੀ ਆਪਣੇ ਭਰ ਲੈਣੀ ਹੈਗੀ ਜੀ। ਨਹੀਂ ਤਾਂ ਤੁਸੀਂ ਨਹੀਂ ਇਹਨਾਂ ਤਾਂ ਆਪਣੇ ਘਰੇ ਇੱਕ ਸਿਗਰਟ ਬੰਗਾ ਪੇਪਰ ਦਾ ਹੀ ਭਾਵੇਂ ਬਣਾ ਲਓ, ਇਹ ਵਿੱਚ ਭਰ ਕੇ ਤੁਸੀਂ ਸਿਗਰਟ ਬੰਗਣਾ ਪੀਣਾ ਹੈਗਾ ਜੀ। ਇਹਦੇ ਨਾਲ ਆਪਣੇ ਕਲੌਂਜੀ ਅਤੇ ਅਜਵਾਇਣ ਨਾਲ ਇਹਦੇ ਨਾਲ ਦਰਦ ਹਟ ਜਾਂਦਾ ਜੀ, ਇਹਦੇ ਜਿੰਨਾ ਦੰਦਾਂ ਜਿਹੜਾ ਦਰਦ ਹੁੰਦਾ ਹੈਗਾ। ਜਾਂ ਫਿਰ ਜਿਹੜੇ ਫੁੱਲ ਗੈਂਦੇ ਦੇ ਫੁੱਲ ਹੁੰਦੇ, ਫੁੱਲ ਦੀਆਂ ਆਪਣੇ ਗੈਂਦੇ ਦਾ ਬੂਟਾ ਹੁੰਦਾ ਜਿਹੜਾ ਫੁੱਲਾਂ ਵਾਲਾ, ਉਹਦੇ ਪੱਤਿਆਂ ਦਾ ਕਾੜਾ ਬਣਾ ਕੇ ਉਹਦੀਆਂ ਤੁਸੀਂ ਆਪਣੇ ਕੁਰਲੀਆਂ ਕਰ ਸਕਦੇ ਹੈਗੇ। ਨਹੀਂ ਤਾਂ ਇੱਕ ਅਦਰਕ ਦੀ ਗੱਠੀ, ਉਹ ਵੀ ਆਪਣੇ ਥੋੜ੍ਹੀ ਕੱਟ ਕੇ ਜਿਹੜਾ ਦਰਦ ਕਰਦਾ ਹੈਗਾ ਉੱਥੇ ਮੂੰਹਾਂ ਪਾ ਕੇ ਐਂ ਥੋੜ੍ਹਾ ਜਿਹਾ ਹੌਲੀ ਆਪਣੇ ਚੁੱਸੀ ਉੱਤੇ ਰੱਖ ਕੇ ਰੱਖਣਾ ਉਹਨੂੰ ਜੀ। ਜਾਂ ਫਿਰ ਬੜੀ ਇਲਾਇਚੀ ਜਿਹੜੀ ਹੁੰਦੀ, ਕਾਲੀ ਇਲਾਇਚੀ, ਉਹ ਤੁਸੀਂ ਮੂੰਹਾਂ ਪਾ ਕੇ ਉੱਥੇ ਰੱਖ ਸਕਦੇ ਹੈਗੇ। ਅੱਛਾ ਜੀ। ਫਿਰ ਤੁਸੀਂ ਲੈ ਸਕਦੇ ਹੈਗੇ ਇਹਦੇ ਵਿੱਚੋਂ ਕੱਚਾ ਪਿਆਜ਼, ਤੁਸੀਂ ਹੁੰਦਾ ਉਹਦੀ ਦੰਦੀਆਂ ਵੱਢ ਕੇ ਥੋੜ੍ਹਾ ਜਿਹਾ ਉਹ ਮੂੰਹ ਰੱਖ ਕੇ ਉਹਨੇ ਮਾੜਾ ਚੱਬ ਕੇ ਉਹ ਥੁੱਕੀ ਚੱਲੋ, ਉਹ ਵੀ ਜੇ ਕੋਈ ਇਨਫੈਕਸ਼ਨ ਹੋ ਗਈ ਅੰਦਰ ਸਾਰੇ, ਉਹ ਵੀ ਆਪਣੇ ਦੂਰ ਕਰ ਦਿੰਦਾ ਜੀ ਇਹਦੇ ਨਾਲ ਜੀ।
ਅੱਗੇ ਚੱਲਦੇ ਐਸਿਡਿਟੀ ਵਾਸਤੇ ਪੁੱਛਦੇ ਸੀਗੇ। ਫਿਰ 2 ਨੁਕਸੇ ਆ ਗਏ। ਜੇ ਨੰਬੋਲੀਆਂ ਹੁੰਦੀਆਂ ਨਿੰਬ ਦੀਆਂ ਨੰਬੋਲੀਆਂ ਉਹ ਮਿਲ ਜਾਂਦੀਆਂ ਮੇਰੇ ਖਿਆਲ ਇੱਥੇ ਤਾਂ, ਉਹ ਤੁਸੀਂ ਆਪਣੇ 2-3 ਨੰਬੋਲੀਆਂ ਹੀ ਤੁਸੀਂ ਆਪਣੇ ਸਵੇਰ ਨੂੰ 2-3 ਨੰਬੋਲੀਆਂ ਉਹ ਸ਼ਾਮ ਨੂੰ ਖਾ ਸਕਦੇ ਹੈਗੇ। ਫਿਰ ਅਨਾਰ ਦਾ ਜੂਸ ਤੁਸੀਂ ਲੈ ਲਓ, ਉਹਦੇ ਵਿੱਚੋਂ ਅਦਰਕ ਦਾ ਰਸ ਮਿਲਾ ਕੇ 2 ਚਮਚੇ ਉਹ ਤੁਸੀਂ ਆਪਣੇ ਪੀ ਸਕਦੇ ਹੈਗੇ। ਇਹਦੇ ਵਿੱਚੋਂ ਜੇ ਅੱਗੇ ਪੁੱਛਦੇ ਸੀਗੇ ਟੱਟੀ ਦੇ ਵਿੱਚੋਂ ਖੂਨ ਆਉਂਦਾ ਹੈਗਾ, ਉਹ ਤੁਸੀਂ ਲੈਣਾ ਹੈਗਾ। ਇੱਥੇ ਤੁਹਾਨੂੰ ਬਣਿਆ ਬਣਾਇਆ ਮਿਲ ਜਾਂਦਾ ਜੀ, ਬੇਲ ਦਾ ਮੁਰੱਬਾ ਕਹਿੰਦੇ ਉਹਨੂੰ, ਬੇਲ ਦਾ ਮੁਰੱਬਾ। ਉਹ ਤੁਸੀਂ ਆਪਣੇ 2-3 ਚਮਚੇ ਲੈ ਕੇ ਅਤੇ ਉਹਦੇ ਵਿੱਚੋਂ ਤੁਸੀਂ 1 ਚਮਚਾ ਪਾ ਲੈਣਾ ਹੈਗਾ ਸੁੰਡ ਦਾ, ਡਰਾਈ ਜਿੰਜਰ ਪਾਊਡਰ ਜਿਹੜਾ ਹੁੰਦਾ ਉਹੀ ਪਾ ਲਓ ਭਾਵੇਂ। ਇਹਦੇ ਨਾਲ ਤੁਸੀਂ ਆਪਣੇ 2 ਵਾਰੀ ਖਾਣਾ ਹੈਗਾ। ਜਾਂ ਫਿਰ 7 ਇਸਬਗੋਲ 2-3 ਚਮਚੇ ਦਹੀਂ ਦੇ ਵਿੱਚੋਂ ਮਿਲਾ ਕੇ ਖਾਣੇ ਹੈਗੇ ਜੀ ਤੁਸੀਂ। ਨਹੀਂ ਤਾਂ ਐਂ ਕਰੋ ਫਿਰ ਤੁਸੀਂ 50 ਗ੍ਰਾਮ ਤੁਸੀਂ ਲੈਣੀ ਹੈਗੀ ਰਾਈ, 50 ਗ੍ਰਾਮ ਲੈਣੇ ਹੈਗੇ ਆਪਣੇ ਮੇਥੀ। ਇਹਨਾਂ ਨੂੰ ਪੀ ਲੈਣਾ ਦੋਵਾਂ ਨੂੰ। ਇਹਦਾ ਫਿਰ 1 ਚਮਚਾ ਤੁਸੀਂ ਆਪਣੇ ਸਵੇਰ ਨੂੰ, 1 ਦੁਪਹਿਰ ਨੂੰ, 1 ਸ਼ਾਮ ਨੂੰ ਐਂ ਲੈਣਾ ਹੈਗਾ ਜੀ। ਜਾਂ ਫਿਰ 3 ਚਮਚੇ ਤੁਸੀਂ ਆਪਣੇ ਧਨੀਆ ਪੀਸਿਆ ਵਾ ਅਤੇ 3 ਚਮਚੇ ਵਿੱਚੋਂ ਮਿਸ਼ਰੀ ਪਾ ਲੈਣੀ ਹੈ। ਇਹ ਤੁਸੀਂ ਆਪਣੇ ਖਾਣਾ ਹੈਗਾ ਜੀ ਰੋਜ਼। ਜੇ ਕੋਈ ਇੰਡੀਆ ਭਾਈ ਹੈਗਾ ਜਿਹਨਾਂ ਨੂੰ ਟੱਟੀ ਨਾਲ ਖੂਨ ਆਉਂਦਾ ਹੈਗਾ, ਉਹ ਜਿਹੜੀ ਕਿੱਕਰ ਦੀਆਂ ਪੱਤੀਆਂ ਹੁੰਦੀਆਂ, ਕਿੱਕਰ ਦੇ ਪੱਤੇ ਜੀ, ਉਹਦੇ ਆਪਣੇ ਥੋੜ੍ਹਾ ਜਿਹਾ ਜੂਸ ਜਿਹਾ ਕੱਢ ਕੇ ਜਾਂ ਕੁੰਡੀ ਸੋਟੇ ਮਤਲਬ ਕਰਕੇ ਉਹਨੇ ਜੂਸ ਜਿਹਾ ਕੱਢ ਕੇ 1 ਚਮਚਾ ਉਹਦਾ ਲੈਣਾ ਹੈਗਾ ਅਤੇ 1 ਚਮਚਾ ਸ਼ਹਿਦ ਦਾ। ਇਹ ਮਿਕਸ ਕਰਕੇ 2 ਟਾਈਮ ਲੈਣਾ ਹੈਗਾ ਜੀ ਤੁਸੀਂ। ਇਹਦੇ ਨਾਲ ਵੀ ਆਪਣੇ ਖੂਨ ਆਉਣਾ ਬੰਦ ਹੋ ਜਾਂਦਾ। ਅਤੇ ਇੰਡੀਆ ਵਾਸਤੇ ਹੀ ਹੈਗਾ ਇਹ ਇਲਾਜ। ਜਾਮਨ ਦੇ ਦਰਖਤ ਦਾ ਜਿਹੜਾ ਉਹਦੀ ਛਿੱਲਕ ਜੀ ਲਾ ਲੈਣੀ ਹੈਗੀ, ਉਹ ਜਾਂ ਉੱਥੇ ਪੰਸਾਰੀਆਂ ਤੋਂ ਮਿਲ ਜੂਗੀ ਵੀ ਜਾਮਨ ਦੇ ਦਰਖਤ ਦੇ ਛਿੱਲਕ ਦੇ ਦਿਓ ਸਾਨੂੰ। ਉਹ ਪੀ ਕੇ ਤੁਸੀਂ ਆਪਣੇ 1 ਚਮਚਾ ਇਹ ਦੁੱਧ ਵਿੱਚ ਪਾ ਕੇ ਜਾਂ ਸ਼ਹਿਦ ਵਿੱਚ ਮਿਲਾ ਕੇ ਉਹ ਤੁਸੀਂ ਆਪਣੇ ਸਵੇਰੇ ਸ਼ਾਮ ਲੈ ਲਿਆ ਕਰੋ। ਜੇ ਨਹੀਂ ਇਹ ਛਿੱਲਕ ਮਿਲਦਾ ਤੁਹਾਨੂੰ ਤਾਂ ਆਪਣੇ ਜਾਮਨ ਦੀ ਗੁਠਲੀਆਂ ਜੇ ਤੁਹਾਨੂੰ ਮਿਲ ਜਾਵੇ ਤਾਂ ਇੱਕ ਜਾਮਨ ਪਾਊਡਰ ਮੇਰਾ ਖਿਆਲ ਜਿਹੜਾ ਮਿਲ ਜਾਂਦਾ ਇੱਥੇ ਸਟੋਰਾਂ 'ਚ, ਜਾਮਨ ਪਾਊਡਰ ਜਿਹੜਾ ਹੁੰਦਾ ਉਹ ਮਿਲ ਜਾਂਦਾ। 1 ਚਮਚਾ ਤੁਸੀਂ ਜਾਮਨਾਂ ਦੇ ਪਾਊਡਰ ਲੈ ਲਓ ਅਤੇ 1 ਚਮਚਾ ਤੁਸੀਂ ਆਪਣੇ ਸ਼ੱਕਰ ਇਹ ਮਿਲਾ ਕੇ ਖਾਣਾ ਹੈਗਾ ਇਹਦੇ ਨਾਲ 2 ਵਾਰੀ। ਅਤੇ ਐਂ ਕਰੋ ਫਿਰ ਤੁਸੀਂ 50 ਗ੍ਰਾਮ ਤੁਸੀਂ ਬੇਲ ਪਾਊਡਰ ਲੈਣਾ ਹੈਗਾ, ਸੁੱਕਾ ਧਨੀਆ 50 ਗ੍ਰਾਮ, ਮਿਸ਼ਰੀ 100 ਗ੍ਰਾਮ, 1 ਚਮਚਾ ਤੁਸੀਂ ਆਪਣੇ ਸਵੇਰ ਨੂੰ, 1 ਚਮਚਾ ਸ਼ਾਮ ਨੂੰ। ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਜਿਹੜੇ ਕਹਿੰਦੇ ਸੀਗੇ ਸ਼ੂਗਰ ਵਾਸਤੇ ਪੁੱਛਦੇ ਸੀਗੇ, ਸ਼ੂਗਰ ਵਾਸਤੇ ਤਾਂ ਤੁਸੀਂ ਆਪਣੇ ਲੈ ਸਕਦੇ ਹੈਗੇ ਜੀ ਤ੍ਰਿਫਲਾ ਪਾਊਡਰ ਵੀ ਵਧੀਆ ਰਹਿੰਦਾ ਜੀ ਸ਼ੂਗਰ ਵਾਸਤੇ। ਇਹ ਤੁਸੀਂ ਆਪਣੇ ਲੈ ਸਕਦੇ। ਹਲਦੀ ਮਿਲਾ ਕੇ 1 ਚਮਚਾ ਤ੍ਰਿਫਲਾ ਪਾਊਡਰ, ਅੱਧਾ ਚਮਚਾ ਹਲਦੀ। ਇਹ ਆਪਣੇ ਜਿਹਨਾਂ ਨੂੰ ਜ਼ਿਆਦਾ ਪਿਸ਼ਾਬ ਆਉਂਦਾ ਹੈਗਾ ਜਾਂ ਪਿਸ਼ਾਬ ਦੇ ਕੋਈ ਬਿਮਾਰੀ ਹੈ ਉਹਦੇ ਵਾਸਤੇ ਵੀ ਠੀਕ ਹੈ, ਸ਼ੂਗਰ ਵਾਸਤੇ ਵੀ ਠੀਕ ਹੈ ਇਹ। ਜਾਂ ਫਿਰ ਤੁਸੀਂ 2 ਚਮਚੇ ਔਲਿਆਂ ਦਾ ਜੂਸ, 2 ਚਮਚੇ ਕਰੇਲਿਆਂ ਦਾ ਜੂਸ, ਇਹ ਮਿਕਸ ਕਰਕੇ ਤੁਸੀਂ ਇਹ ਲੈ ਸਕਦੇ ਹੈਗੇ। ਅਤੇ ਇਹ ਬਹੁਤ ਵਧੀਆ ਹੈਗਾ ਜੀ। ਇਹ ਜਿਹੜਾ ਦੱਸਣ ਲੱਗਾ ਮੈਂ, ਸੌਂਫ 50 ਗ੍ਰਾਮ, ਔਲਾ 50 ਗ੍ਰਾਮ, ਮੇਥੀ 50 ਗ੍ਰਾਮ, ਇਹ ਬਰਾਬਰ ਲੈ ਕੇ ਤੁਸੀਂ ਆਪਣੇ 1 ਚਮਚਾ ਰੋਜ਼ ਲੈ ਲਿਆ ਕਰੋ। ਜਾਂ ਫਿਰ ਤੁਸੀਂ ਇਹਦੇ ਵਿੱਚ ਮੈਂ ਲੈ ਸਕਦੇ ਹੈਗੇ ਜੇ ਅੰਬ ਦੇ ਪੱਤੇ, ਇਹ ਵੀ ਸੁਕਾ ਕੇ ਲੈ ਸਕਦੇ। ਅੰਬ ਦੇ ਪੱਤੇ ਸੁੱਕੇ ਵੇ ਇਹਨਾਂ ਦਾ ਪਾਊਡਰ ਤੁਸੀਂ ਚਮਚਾ ਲੈ ਸਕਦੇ। ਜਿਹੜੀ ਬਾਰਡਰ ਲਾਈਨ 'ਤੇ ਸ਼ੂਗਰ ਹੁੰਦੀ ਹੈ ਉਹ ਇਹ ਖਾਈ ਜਾਵੇ, ਉਹਦੇ ਨਾਲ ਠੀਕ ਰਹਿੰਦੀ ਹੈ। ਨਹੀਂ ਤਾਂ 50 ਗ੍ਰਾਮ ਤੁਸੀਂ ਲੈਣੀ ਹੈਗੀ ਮੇਥੀ, 20 ਗ੍ਰਾਮ ਕਾਲੀ ਜੀਰੀ, 10 ਗ੍ਰਾਮ ਜਵੈਣ। ਇਹਨਾਂ ਨੂੰ ਰੋਸਟ ਕਰ ਲੈਣਾ ਹੈਗਾ ਇਕੱਲੀ ਪਾ ਕੇ ਫਰਾਈ ਪੈਨ 'ਚ, ਅਤੇ 1 ਚਮਚਾ ਤੁਸੀਂ ਬਰੀਕ ਕਰ ਲੈਣਾ ਇਹਨਾਂ ਨੂੰ। 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ। ਇਹ ਲੈ ਲਿਆ ਕਰੋ, ਵੀ ਵਧੀਆ ਚੀਜ਼ ਹੈਗੀ। ਜਾਂ ਫਿਰ 1 ਵਾਰੀ ਬਣਾ ਕੇ ਰੱਖ ਲਓ ਤੁਸੀਂ। ਤੇਜ਼ ਪੱਤਾ ਲੈਣਾ ਹੈਗਾ 100 ਗ੍ਰਾਮ, ਮੇਥੀ 100 ਗ੍ਰਾਮ, ਜਾਮਨ ਦੀ ਗੁਠਲੀਆਂ 150 ਗ੍ਰਾਮ, ਬੇਲ ਪਾਊਡਰ ਜਿਹੜਾ ਹੁੰਦਾ ਬੇਲ ਪਾਊਡਰ ਉਹ 250 ਗ੍ਰਾਮ। ਇਹ ਮਿਕਸ ਕਰਕੇ 1 ਵਾਰੀ ਰੱਖ ਲਓ। ਜਾਂ ਜੇ ਮੈਂ 1 ਚਮਚਾ ਸਵੇਰ ਨੂੰ ਲੈ ਲਿਆ, ਜੇ ਜ਼ਿਆਦਾ ਹੈਗੀ ਤਾਂ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਵੀ ਲੈ ਸਕਦੇ ਹੈਗੇ ਇਹਦੇ ਵਿੱਚੋਂ। ਅੱਗੇ ਜਿਹੜੇ ਯਾਦ ਸ਼ਕਤੀ ਵਾਸਤੇ ਕਹਿੰਦੇ ਯਾਦ ਸ਼ਕਤੀ ਭੁੱਲਦੀ ਹੈਗੀ ਉਹ ਵੀ ਜਿਹੜੇ ਪਹਿਲਾਂ ਦੱਸੇ ਹੈਗੇ ਜੀ ਆਪਣੇ ਓਮੇਗਾ 3 ਦੇ ਵਿੱਚ ਮੈਂ ਚੰਗੀ ਰਹੂਗਾ ਤੁਹਾਨੂੰ। ਓਮੇਗਾ 3 ਦੇ ਕੈਪਸੂਲ ਬਣਾਏ ਮਿਲ ਜਾਂਦੇ ਅਤੇ ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। ਨਹੀਂ ਤਾਂ ਰੋਜ਼ ਮੇਰੀ ਦਾ ਤੇਲ ਜਿਹੜਾ ਹੁੰਦਾ ਉਹ 1 ਚਮਚਾ ਲੈ ਸਕਦੇ ਹੈਗੇ। ਅਤੇ ਅਲਸੀ ਦਾ ਤੇਲ ਤੁਸੀਂ ਇਹਦੇ ਵਿੱਚ ਮੈਂ ਚੰਗਾ ਰਹੂਗਾ, ਓਮੇਗਾ 3 ਹੁੰਦਾ ਹੀ ਆ ਆਲਰੇਡੀ। ਅਲਸੀ ਦਾ ਤੇਲ ਤੁਸੀਂ ਆਪਣੇ ਲੈ ਸਕਦੇ ਹੈਗੇ। ਜਾਂ ਫਿਰ ਤੁਸੀਂ ਆਪਣੇ ਅਖਰੋਟ ਅਤੇ ਸੌਗੀ ਮਿਲਾ ਕੇ ਇਹ ਖਾ ਸਕਦੇ ਹੈਗੇ ਇਹਦੇ ਵਿੱਚੋਂ ਮੈਮਰੀ ਵਾਲੇ। ਫਿਰ ਗਰੀਨ ਟੀ ਇਹਦੇ ਵਿੱਚੋਂ ਫਿਰ ਤੁਸੀਂ ਉਹਨੇ ਪੀ ਸਕਦੇ ਹੈਗੇ। ਇਹ ਤੁਸੀਂ ਲੈ ਲਿਆ ਕਰੋ ਚੀਜ਼ਾਂ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਬ੍ਰਹਮੀ 20 ਗ੍ਰਾਮ, ਮਗਜ਼ ਖੀਰੇ ਦੇ ਬੀਜ ਜਿਹੜੇ ਹੁੰਦੇ, ਜੇ ਨਹੀਂ ਇਕੱਲੇ ਖੀਰੇ ਦੇ ਬੀਜ ਮਿਲਦੇ ਤਾਂ 4 ਮਗਜ਼ ਤਾਂ ਮਿਲੇ ਜਾਂਦੇ ਹੈਗੇ, ਉਹ 10 ਗ੍ਰਾਮ ਲੈਣੇ ਹੈਗੇ। ਪਿਸਤਾ 10 ਗ੍ਰਾਮ ਲੈਣਾ ਹੈਗਾ। ਇਹਨਾਂ ਨੂੰ ਕੁੱਟ ਕੇ ਕਾਲੇ ਛਿੱਲੇ ਜਿਹੜੀਆਂ ਗੋਲੀਆਂ ਜਿਹੀਆਂ ਬਣਾ ਲੈਣੀਆਂ ਇਹਨਾਂ ਦੀਆਂ। 2 ਗੋਲੀਆਂ ਆਪਣੇ ਰੋਜ਼ ਤੁਸੀਂ ਆਪਣੇ ਲੈਣੀਆਂ ਹੈਗੀਆਂ ਇਹਦੇ ਨਾਲ। ਅੱਛਾ ਸ਼ਤਾਵਰ ਵਾਸਤੇ ਜੇ ਪੁੱਛਦੇ ਸੀਗੇ ਉਹ ਵੀ ਇਹਦੇ ਵਿੱਚ ਆਉਂਦਾ ਜੀ ਮੈਮਰੀ ਵਾਸਤੇ।
ਇਹਦੇ ਵਿੱਚੋਂ ਤੁਸੀਂ ਅਸ਼ਵਗੰਧਾ ਲੈਣੀ ਹੈਗੀ 100 ਗ੍ਰਾਮ, ਸ਼ਤਾਵਰ ਲੈਣਾ ਹੈਗਾ 100 ਗ੍ਰਾਮ, ਸੰਖ ਪੁਸ਼ਪੀ 100 ਗ੍ਰਾਮ, ਬ੍ਰਹਮੀ 50 ਗ੍ਰਾਮ। ਇਹ ਤੁਸੀਂ ਆਪਣੇ ਇੱਕ ਚਮਚਾ ਇਹਦਾ ਤੇ ਇੱਕ ਲੈ ਕੇ ਆਪਣੇ ਦੁੱਧ ਨਾਲ ਆਪਣੇ ਲੈ ਕਰੋ ਜੀ ਗਲੇ ਦੇ ਨਾਲ ਕੈਲਸ਼ੀਅਮ ਦੀ ਕਮੀ ਪੂਰੀ ਹੋ ਜਾਂਦੀ ਸਾਰੀ, ਹਰੇਕ ਕਿਸਮ ਦੀ ਗਲੇ ਸਾਰੀ ਮੈਂਬਰੀ ਆਪਣੇ ਠੀਕ ਰਹੂਗੀ ਤੁਹਾਨੂੰ। ਸਮਾਂ ਵੀ ਹੋ ਗਿਆ ਜੀ ਹੁਣ। ਹਾਂਜੀ ਚਲੋ ਠੀਕ ਹੈ ਜੀ, ਬਾਕੀ ਰਹਿ ਗਏ ਅਗਲੇ ਹਫਤੇ ਸਹੀ ਜੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਓਕੇ ਜੀ, ਸਾਰੇ ਸੋਤੇ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਦੀ ਇੱਥੇ ਸਮਾਪਤੀ ਹੈ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।